अस्सलाम वालेकुम ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਮੈਂ ਨਾਸਰ ਢਿੱਲੋਂ। ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਉਹਦੇ ਨਾਲ ਨਾਸਰ ਢਿੱਲੋਂ ਦੇ ਫੇਸਬੁੱਕ ਪੇਜ ਨਾਲ ਪੰਜਾਬੀ ਲਹਿਰ ਫੇਸਬੁੱਕ ਪੇਜ ਤੇ ਸਾਡੇ ਕੋਲ ਅੱਜ ਅਸੀਂ ਆਪਣੇ ਪਿੰਡ ਮੈਂ ਪੰਜਵੜ ਸਾਡੇ ਨਾਲ ਮਿੰਟੂ ਬਰਾੜ ਜੀ। ਬਰਾੜ ਸਾਹਿਬ ਬਹੁਤ ਸ਼ੁਕਰੀਆ, ਵੈਲਕਮ ਪਾਕਿਸਤਾਨ। ਤੁਹਾਨੂੰ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਕਿਸ ਤਰ੍ਹਾਂ ਦਾ ਰਿਹਾ ਸਫ਼ਰ ਜਨਾਬ? ਬਹੁਤ ਵਧੀਆ। 2 ਦਿਨ ਹੀ ਹੋਏ ਆ, ਦੂਜਾ ਦਿਨ ਆ ਤੇ 2 ਦਿਨਾਂ ਚ ਮਣਾ ਮੂੰਹੇ ਪਿਆਰ ਮਿਲ ਗਿਆ। ਮੀਂਹ ਵੀ ਪੈਂਦਾ ਨਾ ਜਿੱਦਣ ਦੇ ਆਏ, ਥੋੜਾ ਜਿਹਾ ਮੌਸਮ ਠੀਕ ਹੋ ਗਿਆ। ਮੀਂਹ ਲੈ ਕੇ ਆਏ ਨਾਲ ਆਸਟ੍ਰੇਲੀਆ। ਗਰਮੀ ਜ਼ਿਆਦਾ ਸੀ, ਫਿਰ ਮੈਂ ਆਖਿਆ ਥੋੜਾ ਜਿਹਾ ਵਧੀਆ ਸੁਹਾਵਣਾ ਮੌਸਮ ਲੈ ਕੇ ਚੱਲੀਏ। ਦੂਜਾ 2 ਦਿਨਾਂ ਚ ਪਿਆਰ ਹੀ ਇੰਨਾ ਮਿਲ ਗਿਆ ਵੀ 2 ਦਿਨ ਹੀ ਐਂ ਲੱਗਦਾ ਵੀ ਪਤਾ ਨਹੀਂ ਕਿੰਨਾ ਕੁ ਸਮਾਨ ਲੱਦ ਲਿਆ ਆਪਦੇ ਅੰਦਰ ਤੇ ਹੌਲੀ ਹੌਲੀ ਉਹਨੂੰ ਭੋਰ ਖਾਵਾਂਗੇ। ਚਲੋ ਇਹ ਤੇ ਅਕਸਰ ਜਿਹੜੇ ਦੋਸਤ ਸਾਡੇ ਕੋਲ ਆਉਂਦੇ ਨੇ ਉਹਨਾਂ ਨਾਲ ਗੱਲਾਂ ਹੁੰਦੀਆਂ ਰਹਿੰਦੀਆਂ ਵੀ ਕਿਵੇਂ ਦਾ ਪਾਕਿਸਤਾਨ ਐਕਸਪੀਰੀਅੰਸ ਰਿਹਾ, ਕਿੱਦਾਂ ਰਹੇ, ਉਹ ਗੱਲਾਂ ਆਪਾਂ ਕਰਦੇ ਰਹੀਦਾ। ਤੁਹਾਡਾ ਚੈਨਲ ਦੇ ਹਵਾਲੇ ਦੇ ਨਾਲ ਪਿੰਡ ਆਸਟ੍ਰੇਲੀਆ ਚੈਨਲ ਵੀਡੀਓਜ਼ ਤੁਸੀਂ ਖੇਤੀ ਤੇ ਕਰਦੇ ਰਹਿੰਦੇ ਜੀ ਜੀ। ਇੱਧਰ ਦੀ ਖੇਤੀ ਤੇ ਉੱਧਰ ਦੀ ਖੇਤੀ ਦਾ ਫਰਕ ਤਾਂ ਤੁਹਾਨੂੰ ਹਲੇ ਨਹੀਂ ਪਤਾ ਹੋਣਾ ਕਿਉਂਕਿ ਤੁਸੀਂ ਵਿਚਰੇ ਘੱਟ ਗਏ ਘੱਟ ਜੀ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕੁਐਸਚਨ ਵੀ ਇੱਧਰ ਸਾਡੇ ਮਹਿੰਗਾਈ ਬਹੁਤ ਆ, ਪਾਣੀ ਫ੍ਰੀ ਨਹੀਂ ਹੈ, ਟਿਊਬਵੈੱਲਾਂ ਦਾ ਬਿੱਲ ਜਿਹੜਾ ਜੇ ਮੇਰੇ ਕੋਲ 12 ਕਿੱਲੇ ਆ, ਜੇ ਅਸੀਂ ਯੂਜ਼ ਕਰਦੇ ਹਾਂ ਪਾਣੀ ਲਾਉਂਦੇ ਟਿਊਬਵੈੱਲ ਦਾ ਤੇ ਉਹ 15,000 20,000 ਰੁਪਇਆ ਬਿੱਲ ਆਉਂਦਾ। DAP ਜਿਹੜੀ ਆ ਸਾਡੇ ਇੱਥੇ 12,000 ਰੁਪਏ ਦੀ ਗੱਟਾ। ਯੂਰੀਆ ਮਹਿੰਗੀ ਕੰਪੈਰੀਟਿਵਲੀ, ਆਸਟ੍ਰੇਲੀਆ ਦਾ ਪਤਾ ਨਹੀਂ, ਇੰਡੀਆ ਤੇ 1200-1300 ਦੀ ਹੈ। ਇੱਥੇ ਮੈਂ ਸੁਣਦਾ ਰਹਿੰਦਾ ਅਕਸਰ ਕਿਉਂਕਿ ਉਧਰਲੇ ਮੀਡੀਆ ਨਾਲ ਜੁੜੇ ਰਹੀਦਾ। ਪੰਜਾਬ ਉਸ ਸਾਈਡ ਤੇ ਖੁਦਕੁਸ਼ੀਆਂ ਵਾਲਾ ਜਿਹੜਾ ਨਾ ਵਾਹਵਾ ਉਧਰ ਫਲਾਣੇ ਕਿਸਾਨ ਨੇ ਕਰ ਲਈ, ਇੱਧਰ ਉਹ ਚੱਕਰ ਨਹੀਂ ਹੈਗਾ। ਮਨ ਬਹੁਤ ਘੱਟ ਰੇਅਰ ਚਾਂਸਸ ਨੇ, ਰੇਅਰ ਕੇਸਿਸ ਨੇ। ਇਹਦੀ ਵਜ੍ਹਾ ਕੀ ਹੈ? ਪਹਿਲਾਂ ਤਾਂ ਮੈਂ ਦੁਆ ਕਰੂੰਗਾ ਇਹ ਹੋਵੇ ਵੀ ਨਾ। ਇਹ ਬਹੁਤ ਵੱਡਾ ਦੁਖਾਂਤ ਆ ਸਾਡੀ ਖੇਤੀ ਨੂੰ, ਕਿਸਾਨੀ ਨੂੰ। ਪਰ ਜਦੋਂ ਅੰਕੜੇ ਦੇਖਦੇ ਨਾ, ਕਈ ਚੀਜ਼ਾਂ ਮੂਹਰੇ ਆ ਜਾਂਦੀਆਂ, ਪਰ ਕਈ ਚੀਜ਼ਾਂ ਜਦੋਂ ਤੁਸੀਂ ਕਾਗਜ਼ਾਂ ਤੇ ਅੰਕੜੇ ਦੇਣੇ ਜਾਂ ਵੱਡੇ ਪੱਧਰ ਤੇ ਦੇਣਾ ਤੇ ਉਹਦੇ 'ਚ ਛੋਟਾ ਬਿਜ਼ਨਸਮੈਨ ਵੀ ਹੈ ਖੁਦਕੁਸ਼ੀ ਕਰਨ 'ਚ, ਛੋਟਾ ਮੁਲਾਜ਼ਮ ਵੀ ਹੈ ਖੁਦਕੁਸ਼ੀ ਕਰਨ 'ਚ। ਪਰ ਜ਼ਿਮੀਂਦਾਰਾਂ ਦੀਆਂ ਖੁਦਕੁਸ਼ੀਆਂ ਪਿਛਲੇ ਦੌਰ 'ਚ ਕਾਫੀ ਰਹੀਆਂ ਤੇ ਉਦੋਂ ਤਾਂ ਅੱਜ ਜਿੰਨੀ ਮਹਿੰਗਾਈ ਵੀ ਨਹੀਂ ਸੀ। ਹੁਣ ਸਾਡੇ ਵੀ DAP ਬਹੁਤ ਮਹਿੰਗੀ ਹੋਈ ਆ ਪਿਛਲੇ ਸਾਲ ਕਦੀ, ਪਿਛਲੇ ਕਿਸਾਨ ਅੰਦੋਲਨ ਤੋਂ ਬਾਅਦ ਮਹਿੰਗਾਈ ਕਾਫੀ ਵਧੀ ਆ। ਪਰ ਮੇਰਾ ਇਹ ਮੰਨਣਾ ਹੁੰਦਾ ਕੋਈ ਵੀ ਚੀਜ਼ ਇੱਕ ਦਿਨ 'ਚ ਨਹੀਂ ਬਣਦੀ। ਜੇ ਉਹੀ ਗੱਲ ਆ ਜਾਂਦੀ ਹੈ ਵੀ ਰੋਮ ਇੱਕ ਦਿਨ 'ਚ ਨਹੀਂ ਬਣਿਆ। ਇਹ ਜੇ ਦੌਰ ਪਹੁੰਚਿਆ, ਖੁਦਕੁਸ਼ੀਆਂ ਤੱਕ ਪਹੁੰਚਿਆ ਕਿਸਾਨ, ਤਾਂ ਸਲੋਲੀ ਪਹੁੰਚਿਆ। ਹੌਲੀ ਇਹ ਜਿਹਾ ਮਾਹੌਲ ਬਣਦਾ ਗਿਆ ਵੀ ਆਪ ਹੀ ਕਹਿ ਸਕਦੇ ਹਾਂ ਵੀ ਆਪਦੇ ਜਾਲ ਦੇ ਵਿੱਚ ਵੀ ਕੁਛ ਤਾਂ ਬੁੱਝਦੇ ਗਏ, ਅਸੀਂ ਆਪਦੀਆਂ ਲੋੜਾਂ ਵਧਾਉਂਦੇ ਗਏ। ਤੇ ਨਾਲ ਸਰਕਾਰਾਂ ਨੇ ਕੀ ਕੀਤਾ ਵੀ ਹਰ ਚੀਜ਼ ਦੀ ਗਰੋਥ ਹੁੰਦੀ ਆ, ਹਰ ਚੀਜ਼ ਦੀ ਤੁਸੀਂ ਦੇਖੋ ਬੈਂਕਾਂ 'ਚ ਗਰੋਥ ਹੋਈ, ਹਰ ਚੀਜ਼, ਫਸਲਾਂ ਦੀ ਹੋਈ ਨਹੀਂ, ਖਰਚੇ ਵਧੀ ਗਏ, ਉਹ ਵੱਧ ਗਏ। ਕਈ ਚੀਜ਼ਾਂ ਨਾ ਜ਼ਿਮੀਂਦਾਰ ਦੀ ਇੱਕ ਹੋਰ ਵੱਡੀ ਤਰਾਸਦੀ ਆ, ਮੈਂ ਮੰਨਦਾ ਵੀ ਉਹਨੂੰ ਲੇਖਾ ਜੋਖਾ ਦਾ ਨਹੀਂ ਪਤਾ ਲੱਗਦਾ ਵੀ ਮੈਨੂੰ ਬਚੂਗਾ ਕੀ। ਉਹਨੂੰ ਤਾਂ ਉਦੋਂ ਹੀ ਪਤਾ ਲੱਗਦਾ ਜਦੋਂ ਝੱਗਾ ਚੌੜ ਹੋ ਜਾਂਦਾ, ਜਦੋਂ ਇਹ ਹਾਲ ਹੋ ਜਾਂਦਾ ਵੀ ਵਿਆਜ ਵੱਧ ਜਾਂਦਾ ਤੇ ਆਮਦਨ ਘਟ ਜਾਂਦੀ ਆ, ਤੇ ਫਿਰ ਉਹਦਾ ਕੋਈ ਸਾਰਾ ਨਹੀਂ ਬਚਦਾ ਤੇ ਫਿਰ ਅਖੀਰ ਇਹ ਰਾਹ ਅਪਣਾ ਲੈਂਦੇ ਆ। ਪਰ ਮੈਂ ਤਾਂ ਬਹੁਤ ਦੁਆ ਅਰਦਾਸ ਵੀ ਕਰਦਾ ਤੇ ਬਹੁਤ ਲੋਕਾਂ ਨੂੰ ਬੇਨਤੀ ਕਰਦਾ ਹੁੰਦਾ ਵੀ ਯਾਰ ਕਿਸੇ ਵੀ ਚੀਜ਼ ਤੋਂ ਭੱਜ ਜਾਣਾ ਕੋਈ ਉਹਦਾ ਹੱਲ ਵੱਡੀ ਗੱਲ ਨਹੀਂ ਹੈਗੀ, ਉਹਨਾਂ ਨੇ ਹੱਲ ਵੀ ਨਹੀਂ ਕੋਈ। ਭੱਜ ਤੇ ਜੋ ਮਰਜ਼ੀ ਜਾਓ। ਸੋ ਇਸ ਕਰਕੇ ਇੱਕ ਵਿਸ਼ਵਾਸ ਜੇ ਬਣਾ ਲਈਏ ਨਾ, ਜੇ ਤਾਂ ਤੁਸੀਂ ਰੱਬ ਨੂੰ ਮੰਨਣ ਵਾਲੇ ਹੋ ਮੇਰੇ ਵਰਗੇ, ਤਾਂ ਉਹ ਤਾਂ ਵਿਸ਼ਵਾਸ ਬਣਾ ਲੈਂਦੇ ਅਕਾਲ ਪੁਰਖ 'ਚ ਵੀ ਜਿਹਨੇ ਚੁੰਝ ਦਿੱਤੀ ਆ ਚੋਗ ਦੇਊਗਾ। ਤੇ ਜੇ ਚੱਲ ਤੁਸੀਂ ਨਹੀਂ ਵੀ ਮੰਨਦੇ ਰੱਬ ਨੂੰ, ਤਾਂ ਵੀ ਇੱਕ ਆਪਦਾ ਵਿਸ਼ਵਾਸ ਤਾਂ ਕਾਇਮ ਕਰੋ ਜਿੰਨਾ ਚਿਰ ਤੁਹਾਨੂੰ ਕੁਦਰਤ ਵੱਲੋਂ ਬਖਸ਼ੀ ਹੋਈ ਅਨਮੋਲ ਦੇਹ ਹੈਗੀ ਜਿਹਦਾ ਕੋਈ ਮੁੱਲ ਹੀ ਨਹੀਂ ਜੀ। ਸਾਨੂੰ ਉਹ ਚੀਜ਼ਾਂ ਦੇ ਕੇ ਬਖਸ਼ੀਆਂ ਆਏ ਆ ਜਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਆ ਉਦੋਂ ਐਕਸਟਰਾ ਦਿੱਤੀਆਂ, ਤਾਂ ਉਹਨਾਂ 'ਚ ਕਿ ਤੁਸੀਂ ਗਰੀਬ ਨਹੀਂ ਹੋ। ਮੇਰੀ ਗਰੀਬੀ ਦੀ ਪਰਿਭਾਸ਼ਾ ਹੀ ਹੋ ਰਹੀ ਆ। ਮੈਂ ਤਾਂ ਗਰੀਬ ਉਸ ਬੰਦੇ ਨੂੰ ਮੰਨਦਾ ਜਿਹਨੂੰ ਕੁਦਰਤ ਵੱਲੋਂ ਜਨਮ ਵੇਲੇ ਜਿਹੜੀਆਂ ਰੱਬ ਨੇ ਚੀਜ਼ਾਂ ਬਖਸ਼ੀਆਂ ਉਹਨਾਂ 'ਚ ਕੁਛ ਘਟ ਗਿਆ ਉਹਦੇ ਕੋਲੇ, ਤਾਂ ਮੈਂ ਉਹਨੂੰ ਗਰੀਬ ਮੰਨਦਾ। ਜੇ ਤੁਹਾਡੇ ਕੋਲੇ ਆ ਪਦਾਰਥ ਘਟ ਵੱਧ ਗਏ ਤਾਂ ਇੱਕ ਸਮੇਂ ਦੀਆਂ ਗੱਲਾਂ, ਨੰਗੇ ਆਏ ਸੀ ਨੰਗੇ ਗਏ ਆ। ਸੋ ਮੈਂ ਇੱਥੇ ਇੱਕ ਨਾ ਛੇਤੀ ਦਿਨੇ ਤੁਹਾਨੂੰ ਇੱਕ ਛੋਟਾ ਜਿਹਾ ਕਿੱਸਾ ਸੁਣਾਉਣਾ। ਪਿਛਲੇ ਦਿਨੀ ਅਮਰੀਕਾ ਗਿਆ ਜੀ, ਮੇਰਾ ਕੈਮਰਾ ਚੋਰੀ ਹੋ ਗਿਆ, $8-10 ਹਜ਼ਾਰ ਦਾ ਸਮਾਨ ਚੱਲ ਗਿਆ। ਸਾਨੂੰ ਬੜੀ ਇੱਕ ਸ਼ੌਕ ਵਾਲੀ ਗੱਲ ਸੀ, ਕਾਰਨ ਸ਼ੌਕ ਸੀ, ਸਾਡੀ ਰਿਕਾਰਡਿੰਗ ਚਲੀ ਗਈ। ਆਪਾਂ ਜਦੋਂ ਇਹ YouTube ਚੈਨਲ ਚੱਲਦੇ ਆ ਸਾਡੇ ਲਈ ਉਹ ਬਹੁਤ ਮਹੱਤਵ ਰੱਖਦੀ ਆ। ਪਰ 2 ਮਿੰਟਾਂ ਬਾਅਦ ਜਦੋਂ ਸੈੱਟ ਜੇ ਹੋਏ ਤਾਂ ਮੇਰੇ ਮਨਪ੍ਰੀਤ ਸਿੰਘ ਮੇਰੇ ਮੇਜ਼ਬਾਨ ਸੀ, ਉਹਨਾਂ ਨੇ ਅਫਸੋਸ ਜ਼ਾਹਿਰ ਕੀਤਾ ਵੀ ਯਾਰ ਤੇਰਾ ਨੁਕਸਾਨ ਹੋ ਗਿਆ ਮੇਰੇ ਕੋਲ ਆ ਕੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਨਹੀਂ, ਜਦੋਂ ਤੁਸੀਂ ਪਰਾਂ ਨੂੰ ਗਏ ਸੀ ਨਾ ਉਦੋਂ ਮੇਰਾ ਹੱਲ ਹੋ ਗਿਆ ਸੀ, ਉਹ ਨਹੀਂ ਨੁਕਸਾਨ ਨਹੀਂ ਹੋਇਆ, ਉਹ ਮੈਂ ਕਰ ਲਿਆ ਪਤਾ। ਉਹਦੇ ਕੀ ਹੋ ਗਿਆ ਬਾਈ ਜੀ, ਤੁਸੀਂ ਪਹੇਲੀਆਂ ਬਹੁਤ ਵਜਾਉਣੇ ਮੈਨੂੰ। ਆਦੇ ਮੈਂ ਪਹੇਲੀ ਨਹੀਂ, ਜਦੋਂ ਤੁਸੀਂ ਗਏ ਮੈਂ ਆਪਦੀ ਮਾਂ ਨੂੰ ਕਾਲ ਲਾਈ ਤੇ ਕਹਿੰਦੇ ਕਿੱਧਰ ਮਾਤਾ, ਕਿੱਧਰ ਆਪਾਂ ਸੈਨ ਫਰਾਂਸਿਸਕੋ ਫਿਰਦੇ ਆ, ਇੰਡੀਆ ਕਿਤੇ ਕੀ ਗੱਲ ਕੈਮਰਾ ਚੋਰੀ, ਕਿੱਧਰ ਕੈਮਰਾ ਚੋਰੀ, ਇਹ ਕੀ ਮਸਲਾ? ਮੈਂ ਕਿਹਾ ਮਸਲਾ ਇਹ ਸੁਣ ਭਾਈ, ਇਹ ਕੀ ਹੋਇਆ ਜਦੋਂ ਮੇਰਾ ਕੈਮਰਾ, ਮੈਂ ਮਾਤਾ ਨੂੰ ਫੋਨ ਲਾਇਆ ਨਾ, ਮੈਂ ਮਾਤਾ ਨੂੰ ਕਿਹਾ ਵੀ ਮਾਤਾ ਗੱਲ ਤਾਂ ਹੈਗੀ ਅੱਧੀ ਸਦੀ ਪੁਰਾਣੀ, ਸ਼ਾਇਦ ਤੁਹਾਡੇ ਨਾਂ ਯਾਦ ਹੋਵੇ, ਜੇਕਰ
ਥੋੜਾ ਜ਼ੋਰ ਪਾਉਂਗੇ ਯਾਦ ਆ ਜੂ ਮੈਨੂੰ ਪਤਾ। ਤੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਜਿੱਦੇ ਮੇਰਾ ਜਨਮ ਹੋਇਆ ਸੀ ਕੀ ਉਦੋਂ ਮੇਰੇ ਹੱਥ 'ਚ ਇੱਕ ਕੈਨਨ ਦਾ ਹੈਂਡੀਕੈਮ ਤੇ ਇੱਕ ਮੋਬਾਈਲ ਤੇ ਆ 6-7 ਚੀਜ਼ਾਂ ਜੀਆਂ ਬੈਗ ਜਾਂ ਸੀਗਾ? ਮਾਤਾ ਦੀ ਤੂੰ ਨਾ ਕਿਤੇ ਚੱਜ ਦੀ ਗੱਲ ਕੀਤੀ, ਸਦਾ ਹੀ ਇਹੋ ਜਿਹੀਆਂ ਗੱਲਾਂ ਕਰਦਾ ਵੀ ਕਦੋਂ ਸਿਆਣਾ ਹੋਏਗਾ। ਮੈਨੂੰ ਆਦੀ ਕਦੇ ਕੋਈ ਆਪਦੇ ਨਾਲ ਸਮਾਨ ਲੈ ਕੇ ਜੰਮਦਾ? ਮੈਂ ਆਖਿਆ ਵੀ ਤੂੰ ਸ਼ੋਰ ਆ ਵੀ ਮੇਰੇ ਕੋਲ ਨਹੀਂ ਸੀ? ਕਹਿੰਦੀ ਬਿਲਕੁਲ ਸ਼ੋਰ ਆ ਮਾਤਾ ਦੀ, ਕੋਈ ਨਹੀਂ ਜੰਮਦਾ, ਤੂੰ ਕੀ ਲੈ ਕੇ ਜੰਮੇਗਾ? ਮੈਂ ਕਿਹਾ ਬਸ ਫਿਰ ਮੇਰਾ ਤਾਂ ਮਸਲੇ ਦਾ ਹੱਲ ਹੋ ਗਿਆ। ਮਨਪ੍ਰੀਤ ਨੂੰ ਆਖਿਆ ਮੇਰੀ ਮਾਂ ਨੇ ਤਾਂ ਦੱਸਿਆ, ਮੈਂ ਤਾਂ ਲਿਆਂਦਾ ਨਹੀਂ ਸੀ ਉਹ ਕਿਤੋਂ, ਤੇ ਮੇਰਾ ਤਾਂ ਕੁਝ ਗਵਾਚਿਆ ਨਹੀਂ, ਮੈਂ ਤਾਂ ਆਪਦਾ ਸਾਬਤਾ ਬੈਠਾ। ਜੀਭ ਮੇਰੀ ਸਾਰਿਆਂ ਤੋਂ ਵੱਧ ਕੰਮ ਕਰਦੀ, ਉਹ ਹੈਗੀ ਮੇਰੇ ਕੋਲੇ। ਮੈਂ ਕਿਹਾ ਮੈਂ ਉਹਦੇ ਨਾਲ ਆਪਦਾ ਰੋਜੀ ਰੋਟੀ ਬੋਲ ਕੇ ਵੀ ਖਾ ਸਕਦਾ। ਸੋ ਉਸ ਨੇ ਉਸ ਤੋਂ ਬਾਅਦ ਮੇਰੇ ਨਾਲ ਅਫਸੋਸ ਨਹੀਂ ਕੀਤਾ। ਸੋ ਇੱਕ ਮੰਨਣ ਦੀ ਗੱਲ ਆ, ਜੇ ਅਸੀਂ ਦੁੱਖ ਆ ਗਿਆ, ਕੋਈ ਪੀੜ ਆ ਗਈ, ਜੇ ਹੁਣ ਅਸੀਂ ਨੂੰ ਮੰਨ ਲਿਆ ਨਾ ਤਾਂ ਖੁਦਕੁਸ਼ੀ ਦੇ ਰਾਹ ਪੈਣ ਦੀ ਲੋੜ ਨਹੀਂ ਪੈਂਦੀ। ਮੇਰਾ ਤਾਂ ਇਹੀ ਮੰਨਣਾ। ਬਿਲਕੁਲ ਸਹੀ ਗੱਲ ਹੈ ਵੀ ਰੱਬ ਨੇ ਜਦੋਂ ਸਾਨੂੰ ਹੱਡ ਦਿੱਤੇ, ਹੱਥ ਪੈਰ ਦਿੱਤੇ, ਸਾਰਾ ਕੁਝ ਦਿੱਤਾ, ਇਹ ਸਾਡੇ ਲਈ ਇਹ ਚੀਜ਼ਾਂ ਜਿਹੜੀਆਂ ਉਹ ਮੈਨੇ ਨਹੀਂ ਦਿਖਾਉਂਦੀਆਂ ਵੀ ਉਹ ਉਸ ਰੱਬ ਦੇ ਤੇ ਕੰਮਾਂ ਦੇ ਵਿੱਚ, ਉਹਦੀ ਕੁਦਰਤ ਦੇ ਵਿੱਚ, ਉਹਦੇ ਜੋ ਇਹਨੇ ਇੰਨਾ ਕੁਝ ਦਿੱਤਾ ਉਹਨਾਂ ਤੇ ਫੇਰ ਦੇ ਦੂਗਾ। ਅੱਛਾ ਬਰਾੜ ਸਾਹਿਬ, ਇਹ ਤੇ ਗੱਲਾਂ ਖੇਤੀ ਦੀਆਂ ਹੋਣ ਰਹੀਆਂ ਸੀ ਵੀ ਉੱਥੇ ਆਸਟ੍ਰੇਲੀਆ ਦਾ ਕਿਵੇਂ ਆ? ਮੈਨੂੰ ਕੱਲ੍ਹ ਕਿਸੇ ਬੰਦੇ ਨਾਲ ਗੱਲ ਹੋਣੀ, ਸਾਡੇ ਦੋਸਤ ਨੇ ਸਰਫਰਾਜ਼ ਨਸੀਬ ਗੁੱਜਰ ਸਾਹਿਬ, ਉਹ ਸਿਸਕਾ ਟਾਊਨ ਕੈਨੇਡਾ ਉੱਥੇ ਰਹਿੰਦੇ। ਉਹ ਆਏ ਨੇ ਪਾਕਿਸਤਾਨ, ਸ਼ਾਮ ਨੂੰ ਉਹਨਾਂ ਨਾਲ ਫੇਰ ਜਾਣਾ, ਮੀਟਿੰਗ ਵੀ ਹੈ ਜੀ। ਉਹਨਾਂ ਦੀ ਗੱਲ ਨਾ ਬੜੀ ਮੈਨੂੰ ਹੋਰ ਤਰ੍ਹਾਂ ਦੀ ਲੱਗੀ। ਹੋਰ ਤਰ੍ਹਾਂ ਦੀ ਮਤਲਬ ਵੀ ਉਹ ਆਂਦੇ ਵੀ, ਮੈਂ ਕਿਹਾ ਵੀ ਕਿਸ ਤਰ੍ਹਾਂ ਦਾ ਰਹਿਣ ਸਹਿਣ ਉੱਥੇ? ਆਂਦੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਵੀ ਸਹੀ ਮੁਸਲਮਾਨ ਵੀ ਜਾਂ ਸਹੀ ਸਿੱਖ ਬਣਾਉਣਾ ਨਾ, ਜਾਂ ਸਹੀ ਮੁਸਲਮਾਨ ਬਣਾਉਣਾ, ਵੀ ਆਪਣੇ ਮਜ਼ਹਬ ਦੇ ਮੁਤਾਬਕ ਉਹਨਾਂ ਨੂੰ, ਮਜ਼ਹਬ ਤੇ ਸਾਰੇ ਇਹੀ ਦੱਸਦੇ ਵੀ ਰੱਬ ਆ, ਚੰਗੇ ਕੰਮ ਕਰੋ, ਇਨਸਾਨੀਅਤ ਦੀ ਸੇਵਾ ਕਰੋ, ਕਿਸੇ ਦਾ ਮਾੜਾ ਨਾ ਕਰੋ। ਆਂਦਾ ਜੀ ਉਹਨਾਂ ਨੂੰ ਸੱਚੇ ਬਣਾਉਣਾ ਤੇ ਉਹਨਾਂ ਨੂੰ ਬਾਹਰ ਕੱਢ ਲਓ। ਜੇ ਉਹਨਾਂ ਨੂੰ ਤੁਸੀਂ ਵੀ ਸਮਝਦੇ ਹੋ ਵੀ ਇਸ ਜਿਹੜਾ ਚੱਲਣ ਡਿਆ ਵਾ ਇਹਦੇ ਵਿੱਚ ਹੀ ਰਹਿਣਾ, ਵੀ ਉਹਨਾਂ ਨੂੰ 2 ਨੰਬਰ ਸਿਖਾਉਣਾ ਤੇ ਫਿਰ ਇੱਥੇ ਰਹਿਣ ਦੇ। ਮੈਂ ਗੱਲ ਕਰਨਾ ਵੀ ਬਾਹਰ ਵਾਲਿਆਂ ਦਾ ਤੇ ਇੱਥੋਂ ਵਾਲਿਆਂ ਦਾ ਫਰਕ ਕੀ ਹੈ। ਮੈਂ ਇਹ ਨਹੀਂ ਆਂਦਾ ਵੀ ਸਾਰੇ ਚਲੇ ਜਾਣ ਜੀ, ਉਹ ਇਹ ਗੱਲ ਕਰਨਾ ਵੀ ਉਹਨੂੰ ਮੈਂ ਆਂਦਾ ਮੈਂ ਵਜ੍ਹਾ ਕੀ ਆਂਦਾ, ਉਹ ਲੋਕ ਨੇਚਰ ਦੇ ਨੇੜੇ ਨੇ ਬਹੁਤ। ਬਿਲਕੁਲ। ਮੈਂ ਕਿਹਾ ਵੀ ਕਿਵੇਂ ਨੇਚਰ ਦੇ ਨੇੜੇ ਨੇ? ਬਈ ਝੂਠ ਨਹੀਂ ਬੋਲਣਾ, ਪੁੱਠਾ ਕੰਮ ਨਹੀਂ ਕਰਨਾ, ਤੇ ਜਿਨ੍ਹਾਂ ਨੇ ਝੂਠ ਨਹੀਂ ਬੋਲਣਾ, ਪੁੱਠਾ ਕੰਮ ਨਹੀਂ ਕਰਨਾ, ਉਹਨਾਂ ਦੀ ਰੱਬ ਦੇ ਨਾਲ ਹਮ ਕਲਾਮੀ ਜਲਦੀ ਹੈ, ਰੱਬ ਉਹਨਾਂ ਦੀ ਸੁਣਦਾ ਵੀ ਛੇਤੀ ਹੈ। ਇਹ ਵਾਕਈ ਇਦਾਂ ਗੱਲ? ਬਿਲਕੁਲ ਇਦਾਂ ਜੀ, ਤੁਸੀਂ ਬਹੁਤ ਹੀ ਵਧੀਆ ਗੱਲ ਉਹਨਾਂ ਨੇ ਤੁਹਾਨੂੰ ਕਹੀ। ਖਾਸ ਕਰਕੇ ਜਦੋਂ ਅਸੀਂ ਜਾ ਕੇ, ਅਸੀਂ ਪਹਿਲੀ ਜਨਰੇਸ਼ਨ ਜਾਂਦੇ ਆ, ਸਾਡੇ ਨਾਲ ਥੋੜੀ ਜਿਹੀ ਭੈੜੀ ਹੁੰਦੀ ਆ, ਕਿਉਂਕਿ ਅਸੀਂ ਇੱਥੋਂ, ਮੈਂ ਸੀ 38 ਸਾਲ ਦਾ ਹੋ ਕੇ ਗਿਆ ਸੀ, ਤਾਂ 38 ਸਾਲ ਦੀਆਂ ਮੇਰੇ 'ਚ ਆਦਤਾਂ ਸੀ, ਘਰ ਕਰ ਚੁੱਕੀਆਂ ਸੀ, ਤੇ ਉਹਨਾਂ ਨੂੰ ਮੈਂ ਅੱਜ 15 ਸਾਲਾਂ 'ਚ ਵੀ ਨਹੀਂ ਛੱਡ ਸਕਿਆ। ਕਿਤੇ ਨਾ ਕਿਤੇ ਉਹ ਹਜੇ ਸੌਫਟਵੇਅਰ ਵਾਲਾ ਹੈਗਾ, ਹਾਂ, ਹਜੇ ਵੀ ਆ ਜਾਂਦਾ, ਕਿਤੇ ਨਾ ਕਿਤੇ ਆੜੇ ਆ ਜਾਂਦਾ। ਪਰ ਜਿਹੜੇ ਬੱਚੇ ਉੱਥੇ ਆ, ਉੱਥੋਂ ਬੋਰਨ ਹੋਏ ਆ, ਉਹਨਾਂ ਨੂੰ ਨਾ ਸਕੂਲਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਮੈਂ ਅੱਜ ਕੱਲ੍ਹ ਜ਼ੋਰ ਦੇ ਰਿਹਾ, ਥਾਂ ਦੇ ਇੰਟਰਵਿਊ 'ਚ ਕਹਿ ਰਿਹਾ, ਤੇ ਮੈਨੂੰ ਐ ਤਾਂ ਕਹਿ ਰਿਹਾ ਵੀ ਮੈਨੂੰ ਲੱਗਦਾ ਕੋਈ ਤਾਂ ਕਲਿੱਕ ਕਰੂਗਾ, ਉੱਥੇ ਪੜ੍ਹਾਉਂਦੇ ਨਹੀਂ ਸਕੂਲਾਂ 'ਚ, ਉੱਥੇ ਸਿਖਾਉਂਦੇ ਆ, اخلاق ਸਿਖਾਉਂਦੇ। ਹਾਂ, ਜਦੋਂ ਦੂਜਿਆਂ ਨੂੰ ਮਿਲਣਾ ਕਿਵੇਂ, ਹਰ ਚੀਜ਼ ਸਿਖਾਉਂਦੇ ਆ ਜੀ। ਕੋਈ ਚੀਜ਼ ਸਿੱਖਣੀ ਕਿਤਾਬਾਂ ਨਹੀਂ ਹੈ ਨਾ, ਕਿਤਾਬਾਂ ਤਾਂ 8ਵੀਂ ਤੱਕ ਤਾਂ ਉਹੀ ਨਹੀਂ ਬੜਾ ਕੋਈ ਬੋਝ ਆ ਜੀ। ਉਦੋਂ ਬਾਅਦ ਓਪਨ ਬੁੱਕ ਵੀ ਹੈਗੇ, ਵੀ ਤੁਸੀਂ ਕਿਤਾਬ ਮੂਹਰੇ ਰੱਖ ਕੇ ਪੇਪਰ ਦੇ ਸਕਦੇ ਹੋ, ਓਪਨ ਬੁੱਕ। ਤੇ ਇਸ ਕਰਕੇ ਉਹ ਨਾ ਤੁਹਾਨੂੰ ਸਿਖਾ ਦਿੰਦੇ ਆ ਜਿਹੜੀ ਚੀਜ਼, ਉਹ ਬੰਦੇ ਦੇ ਦਿਮਾਗ 'ਚ ਘਰ ਕਰ ਜਾਂਦੀ ਹੈ, ਖਾਸ ਕਰਕੇ ਬਚਪਨ 'ਚ। ਫਿਰ ਉਹ ਬਚਪਨ 'ਚ ਬੱਚੇ ਨੂੰ ਇੱਕ ਗੱਲ ਸਿਖਾਉਂਦੇ ਆ, ਉਹ ਕਹਿੰਦੇ ਆ ਵੀ ਜੇ ਤੁਸੀਂ ਕੋਈ ਗਲਤ ਕੰਮ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕੌਣ ਦੇਖਦਾ? ਅਸੀਂ ਅਕਸਰ ਰੱਬ ਨੂੰ ਮੰਨਣ ਵਾਲੇ ਰੱਬ ਦਾ ਨਾਂ ਲੈਂਦੇ ਆ ਵੀ ਰੱਬ ਦੇਖਦਾ, ਪਰ ਉਹ ਇੱਕ ਨਾਲ ਇਹ ਗੱਲ ਕਹਿੰਦੇ ਆ ਵੀ ਸਭ ਤੋਂ ਪਹਿਲਾਂ ਤੁਸੀਂ ਖੁਦ ਨੂੰ ਖੁਦ ਦੇਖ ਰਹੇ ਹੋ। ਜੇ ਤੁਸੀਂ ਆਪਦੀਆਂ ਨਜ਼ਰਾਂ 'ਚੋਂ ਗਿਰ ਗਏ ਨਾ, ਉੱਠਿਆ ਨਹੀਂ ਜਾਣਾ। ਸੋ ਇਹ ਜਿਹੀਆਂ ਗੱਲਾਂ ਜੋ ਬੱਚਿਆਂ ਨੂੰ ਸਿਖਾਉਂਦੇ ਆ, ਇੱਕ ਬੱਚਿਆਂ ਨੂੰ ਉੱਥੇ ਕਈ ਵਾਰੀ ਨਾ, ਅਸੀਂ ਆਸਟ੍ਰੇਲੀਆ ਦਾ ਨਾਂ ਆਉਣ ਤੇ ਸਾਡੇ ਦਿਮਾਗ 'ਚ ਆ ਜਾਂਦੀ ਉੱਥੇ ਲੱਚਰਤਾ ਆਊ, ਉੱਥੇ ਐਂ ਗੰਦ ਆਊ, ਇੱਦਾਂ ਐਂ ਗੰਦ ਨਹੀਂ ਹੈਗਾ ਉੱਥੇ ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਵੀ ਤੁਹਾਡੀ ਸੈਲਫ ਰਿਸਪੈਕਟ ਜੇ ਕਾਇਮ ਆ ਨਾ, ਤਾਂ ਉਹਦੇ ਉੱਤੇ ਕੋਈ ਚੀਜ਼ ਨਹੀਂ। ਤੁਸੀਂ ਆਪਦੀ ਸੈਲਫ ਰਿਸਪੈਕਟ ਲਈ ਨਾ ਕੋਈ ਗਲਤ ਕੰਮ ਕਰਿਓ, ਵੀ ਤੁਸੀਂ ਆਪਦੀ ਰਿਸਪੈਕਟ ਕਰਨੀ ਹੈ, ਕਿਸੇ ਦੀ ਨਾ ਕਰੋ, ਕੋਈ ਮੈਟਰ ਨਹੀਂ, ਉਹ ਆਪੇ ਕਰੋਗੇ ਜੋ ਤੁਸੀਂ ਆਪਦੀ ਕਰਨ ਸਿੱਖ ਗਏ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਵਾਕਈ ਉਹਨਾਂ ਨੇ ਸਹੀ ਜਵਾਬ ਦਿੱਤਾ। ਅੱਛਾ, ਇੱਕ ਹੋਰ ਗੱਲ, ਅੱਗੇ ਆ ਜਾਓ, ਇੱਧਰ ਆ ਜਾਓ। ਹਾਂਜੀ, ਇੱਕ ਹੋਰ ਗੱਲ ਤੇ ਵੀ ਫਿਰ ਪਾਕਿਸਤਾਨ ਇੰਡੀਆ ਦੀ ਵੀ ਗੱਲ ਆਪਾਂ ਕਰਦੇ ਹਾਂ, ਫਿਰ ਇੱਥੇ ਤੁਹਾਡੇ ਵਿਜ਼ਿਟ ਦੀ ਵੀ ਗੱਲ ਕਰਦੇ ਹਾਂ ਜੀ। ਇੱਕ ਹੋਰ ਗੱਲ ਮੇਰੀ ਹੋਣ ਲੱਗ ਪਈ ਵੀ ਯਾਰ, ਮਾਸ਼ਰਤੀ ਹਿਸਾਬ ਦੇ ਨਾਲ, ਸੁਸਾਇਟੀ ਦੇ ਹਿਸਾਬ ਦੇ ਨਾਲ, ਇੱਧਰ ਆ ਜਾਓ, ਸੁਸਾਇਟੀ ਦੇ ਹਿਸਾਬ ਦੇ ਨਾਲ ਜੀ, ਵੀ ਯਾਰ ਕੱਪੜਿਆਂ ਦਾ ਕਿੰਨਾ ਡਿਫਰੈਂਸ ਹੈ ਜੀ। ਵੀ ਸਾਡੇ ਜ਼ਿਹਨ 'ਚ ਹੋਰ ਹੀ ਖਿਆਲ ਆਉਂਦਾ ਵੀ ਇੱਧਰ ਦਾ ਸਾਡਾ ਪਹਿਨਾਵਾ ਹੋ ਰਿਹਾ, ਇੰਡੀਆ ਦਾ ਹੋ ਰਿਹਾ, ਮਤਲਬ ਵੀ ਸੇਮ ਲਾਈਕ ਹੈ ਜੀ। ਜਦੋਂ ਬਾਹਰ ਜਾਂਦੇ ਆ ਬੱਚੇ ਸਕੂਲਾਂ 'ਚ, ਜਿਵੇਂ ਕਿ ਸਕਰਟ ਦੀ ਗੱਲ ਹੋਣ ਡਈ ਜੀ, ਤੇ ਇਹ ਮਤਲਬ ਵੀ ਉਹ ਥੋੜਾ ਜਿਹਾ ਤੁਹਾਨੂੰ ਲੱਗਦਾ ਨਹੀਂ, ਆਰਡਰ ਨਹੀਂ ਲੱਗਦਾ? ਨਹੀਂ, ਦੇਖੋ ਵੈਸਟਰਨ ਜਿਹੜੇ ਕੰਟਰੀਜ਼ ਤੇ ਦੋਸ਼ ਲਾਇਆ ਜਾਂਦਾ ਹੈ, ਜਾਂ ਅਸੀਂ ਵੈਸਟਰਨ ਨਹੀਂ, ਮੈਂ ਉਹ ਸਵਾਲ ਮੇਰਾ ਇਹ ਨਹੀਂ ਜੀ, ਸਵਾਲ ਇਹ ਆ ਵੀ ਕਿਆ
ਜਿਵੇਂ ਸਾਡਾ ਲਿਬਾਸ ਮੈਂ ਸਲਵਾਰ ਕਮੀਜ਼ ਪਾਇਆ ਜੀ ਜੀ ਵੀ ਜੇ ਮੈਂ ਇਸਲਾਮੀ ਆ ਮੈਂ ਮੁਸਲਮਾਨ ਆ ਹੂੰ ਤੇ ਸਾਡਾ ਟੈਗ ਲੱਗਾ ਵੀ ਇਹ ਸਲਵਾਰ ਕਮੀਜ਼ ਸਾਡਾ। ਜੇ ਅਸੀਂ ਅਰਬ 'ਚ ਜਾਂਦੇ ਹਾਂ ਉਹਨਾਂ ਦਾ ਲਿਬਾਸ ਹੋ ਰਿਹਾ, ਹਾਂਜੀ ਜੇ ਟਰਕੀ ਜਾਂਦੇ ਹਾਂ ਉਹਨਾਂ ਦਾ ਹੋ ਰਿਹਾ, ਉਹ ਸੇਮ ਪੈਂਟ ਸ਼ਰਟ ਹੈ ਜੀ। ਲੇਕਿਨ ਸਾਡੀ ਸੁਸਾਇਟੀ ਜਿਹੜੀ ਆ ਉਸ ਗੱਲ ਨੂੰ ਜਿਹੜੀ ਆ ਹੋਰ ਤਰ੍ਹਾਂ ਇੰਪੋਜ਼ ਕਰਦੀ ਬਿਲਕੁਲ ਬਿਲਕੁਲ ਵੀ ਤੁਹਾਡੇ ਨਿਆਣੇ ਹੁਣ ਲੱਚਰਦਾਰ ਤੁਰ ਪਏ। ਹਾਂਜੀ ਹਾਂਜੀ ਇਹ ਅਸਲ ਗੱਲ ਇਦਾਂ ਦੀ ਕੋਈ ਵੀ ਗੱਲ ਨਹੀਂ ਹੁੰਦੀ ਜੀ। ਪਹਿਲੀ ਗੱਲ ਤਾਂ ਜਿਹੜੀ ਤੁਹਾਡਾ ਨਜ਼ਰੀਆ ਹੀ ਹੈ ਮਾੜਾ ਚੰਗਾ ਹੁੰਦਾ, ਤੇ ਜੇਕਰ ਤੁਸੀਂ ਸੱਭਿਅਕ ਹੋਣਾ ਹੋ ਸਕਦਾ ਜਿਹੜਾ ਵਸਤਰ ਹੈ ਨਾ ਜੀ, ਵਸਤਰ ਸੱਭਿਅਤਾ ਦੀ ਨਿਸ਼ਾਨੀ ਹੈ। ਇੱਕ ਮੇਰਾ ਮੰਨਣਾ ਇਹ ਆ ਵੀ ਜੇ ਤੁਸੀਂ ਮੌਕੇ ਮਾਹੌਲ ਮੁਤਾਬਕ ਤੁਹਾਡੇ ਕੱਪੜੇ ਪਾਏ ਆ ਕੋਈ ਬੁਰਾਈ ਨਹੀਂ। ਜੇ ਹੁਣ ਗੁਰੂ ਘਰ ਦੇ ਵਿੱਚ ਜਾ ਕੇ ਅਸੀਂ ਸ਼ਾਰਟ ਕੱਪੜੇ ਪਾ ਕੇ ਉੱਥੇ ਮੱਥਾ ਨਹੀਂ ਟੇਕਿਆ ਜਾਂਦਾ, ਬੈਠਿਆ ਨਹੀਂ ਜਾਂਦਾ, ਤੇ ਅਸੀਂ ਹੋਰ ਲੋਕਾਂ ਨੂੰ ਉਹ ਗਲਤ ਅਟਰੈਕਟ ਕਰਦੇ ਤਾਂ ਮਾੜੀ ਗੱਲ ਆ। ਜੇ ਕਿਤੇ ਤੁਸੀਂ ਵਿਆਹ ਸ਼ਾਦੀ ਜਾਂਦੇ ਆ ਉਹ ਜਿਹੇ ਕੱਪੜੇ ਪਾਉਂਦੇ ਆ, ਪਰ ਮੇਰਾ ਤਾਂ ਇਹ ਮੰਨਣਾ ਵੀ ਇਹ ਚੀਜ਼ਾਂ ਤੋਂ ਵੀ ਉੱਚਾ ਉੱਠ ਕੇ ਸਾਡਾ ਜਿਹੜਾ ਕਿਰਦਾਰ ਆ ਉਹ ਵੱਡਾ ਹੋਣਾ ਚਾਹੀਦਾ। ਜਦੋਂ ਤੁਹਾਡਾ ਕਿਰਦਾਰ ਵੱਡਾ ਨਾ, ਇਹ ਚੀਜ਼ਾਂ ਆਉਂਦੀਆਂ ਹੀ ਨਹੀਂ, ਆੜੇ ਨਹੀਂ ਆਉਂਦੀਆਂ। ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਪੇਰੈਂਟਸ ਇੱਥੋਂ ਗਏ ਆ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਜਿਹੜੇ ਸਾਡੇ ਬੱਚੇ ਆ ਉਸ ਕਲਚਰ ਨੂੰ ਅੱਗੇ ਲੈ ਕੇ ਜਾਣ, ਉਹਨੂੰ ਲੈ ਕੇ ਜਾਣ ਅੱਗੇ, ਗਾਂਹ ਪਾਸ ਆਉਣ ਕਰਨ। ਕਾਮਯਾਬ ਵੀ ਹੋ ਰਹੇ ਆ, ਨਾਟ ਆਪਾਂ ਕਹਿ ਸਕੀਏ ਵੀ ਫੇਲ ਨਹੀਂ, ਪਰ ਕਲਚਰ ਦੇ ਨੇੜੇ ਤੇ ਮਜ਼ਹਬ ਦੇ ਨੇੜੇ ਜੀ ਇੱਥੇ ਕੰਪੈਰੀਟਿਵਲੀ ਇੱਥੋਂ ਤੇ ਉੱਥੋਂ ਦਾ ਮੈਨੂੰ ਸਰਫਰਾਜ਼ ਨਾਲ ਗੱਲ ਹੋਣੇ ਆਂਦਾ ਵੀ ਉੱਥੇ ਜਾ ਕੇ ਸਾਡੀ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਹੁੰਦੀ ਵੀ ਕਲਚਰ ਦੇ ਨੇੜੇ ਰਹਿਣ, ਇਹ ਆਪਣੇ ਮਜ਼ਹਬ ਦੇ ਨੇੜੇ ਰਹਿਣ, ਨਮਾਜ਼ ਵੀ ਪੜ੍ਹਨ, ਰੱਬ ਨੂੰ ਯਾਦ ਵੀ ਕਰਨ, ਉਹਨਾਂ ਨੂੰ ਸਾਰਾ ਕੁਝ ਸਿਖਾਈ ਦਾ ਵੀ, ਪੜ੍ਹਾਈ ਦਾ ਵੀ ਟਾਈਮ ਕੱਢ ਕੇ, ਬਜਾਏ ਇਸ ਦੇ ਵੀ ਇੱਥੇ ਉਹ ਬਿਲਕੁਲ ਲਾਗਰਜ਼ੀ ਜੀ ਹੁੰਦੀ। ਅਸਲ 'ਚ ਪਤਾ ਕੀ ਹੈ ਬਾਈ ਜੀ, ਇਹਦੇ ਪਿੱਛੇ ਕੰਮ ਕੀ ਕਰਦਾ? ਡਰ। ਇੱਥੇ ਕੀ ਡਰ ਆ ਇੰਡੀਆ 'ਚ ਜਾਂ ਪਾਕਿਸਤਾਨ 'ਚ? ਇੱਥੇ ਡਰ ਇਹ ਹੈ ਵੀ ਜੇ ਸਾਡੇ ਬੱਚੇ ਨੂੰ ਅੰਗਰੇਜ਼ੀ ਨਾ ਆਈ ਨਾ, ਸਾਡਾ ਬੱਚਾ ਪਛੜ ਜਾਊ, ਤੇ ਅਸੀਂ ਡਰਦੇ ਉਹਨੂੰ ਅੰਗਰੇਜ਼ੀ ਸਿਖਾਈ ਜਾਂਦੇ ਹਾਂ। ਸਾਨੂੰ ਡਰ ਕੀ ਹੈ ਉੱਥੇ? ਸਾਨੂੰ ਡਰ ਆ ਵੀ ਜੇ ਬੱਚਾ ਪੰਜਾਬੀ ਭੁੱਲ ਗਿਆ, ਜੇ ਬੱਚਾ ਆਪਦਾ ਕਲਚਰ ਭੁੱਲ ਗਿਆ, ਸਾਡੇ ਪਿਓ ਦਾਦੇ ਵੀ ਰੁੱਲ ਜਾਣਗੇ ਤੇ ਅਸੀਂ ਵੀ ਬੁਢਾਪੇ 'ਚ ਰੁੱਲ ਜਾਵਾਂਗੇ। ਉਹ ਡਰ ਦੇ ਮਾਰੇ ਅਸੀਂ ਕਹਿੰਦੇ ਨੇ ਸਰਤਾਜ ਦੇ ਗਾਣੇ ਵਾਂਗੂ, ਉਹ ਡਰ ਹੀ ਇੱਕ ਕੰਮ ਕਰਾਈ ਜਾਂਦਾ ਸਾਨੂੰ, ਤੇ ਡਰ ਦੇ ਮਾਰੇ ਅਸੀਂ ਪੰਜਾਬੀ ਤੇ ਹੋਰ ਸਾਰੀਆਂ ਚੀਜ਼ਾਂ ਦਾ ਇੰਨਾ ਜ਼ੋਰ ਦਿੰਦੇ ਆ, ਬੱਚੇ ਨੂੰ ਕੰਮ ਤੋਂ ਆ ਕੇ ਸਕੂਲ ਲਿਜਾਂਦੇ ਆ, ਹੋਰ ਕਰਦੇ ਆ ਤੇ ਉਹ ਸਿਖਾਉਣੇ ਆ। ਤੇ ਦੂਜੀ ਇੱਕ ਚੀਜ਼ ਮੈਂ ਸਰਕਾਰਾਂ ਦਾ ਵੀ ਰੋਲ ਮੰਨੂਗਾ। ਅਸੀਂ ਮਲਟੀਕਲਚਰਿਜ਼ਮ ਦੀ ਗੱਲ ਕਰਦੇ ਹਾਂ, ਸਾਡੇ ਮੁਲਕ ਵੀ ਮਲਟੀਕਲਚਰ ਦੇ ਵਿੱਚ ਆਉਂਦੇ ਆ, ਸਾਰੇ ਕਿਸਮ ਦੇ ਲੋਕ ਰਹਿੰਦੇ ਆ ਇੱਥੇ, ਪਰ ਉਹ ਚੀਜ਼ ਨਹੀਂ ਜਿਵੇਂ ਆਸਟ੍ਰੇਲੀਆ ਦੀ। ਜੇ ਮੈਂ ਰਹਿਣਾ ਉੱਥੇ ਦੀ ਗੱਲ ਦੱਸਾਂ, ਜੇ ਤੁਸੀਂ ਪੰਜਾਬੀ ਲੈਂਗੁਏਜ ਬੋਲਦੇ ਆ ਤੇ ਤੁਸੀਂ ਜੇ ਕਿਸੇ ਵੀ ਸਰਕਾਰ ਕੋਲੇ ਜਾ ਕੇ ਦੱਸੋਗੇ ਨਾ ਵੀ ਸਾਡੀ ਪੰਜਾਬੀ ਲੈਂਗੁਏਜ ਆ, ਅਸੀਂ ਸਕੂਲ ਖੋਲ੍ਹਣਾ, ਤੁਸੀਂ ਮੰਗੋ ਸਹੀ ਕੀ ਚਾਹੀਦਾ, ਤੁਹਾਨੂੰ ਉਹ ਦੇਣਗੇ। ਹਰ ਸਕੂਲ ਦੇ ਵਿੱਚ ਉਹਨੂੰ ਲਾਗੂ ਕਰਨਗੇ, ਟੀਚਰ ਮੁਹੱਈਆ ਕਰਾਉਣਗੇ। ਤੇ ਇੱਥੋਂ ਤੱਕ ਕਿ ਪਹਿਲਾਂ ਬੱਚੇ ਭੱਜਦੇ ਸੀ, ਅੱਜ ਤੋਂ 5 ਸਾਲ ਪਹਿਲਾਂ 7 ਸਾਲ ਪਹਿਲਾਂ ਨਾ ਬੱਚੇ ਪੰਜਾਬੀ ਦੇ ਸਕੂਲ 'ਚ ਪੂਰੇ ਨਹੀਂ ਹੁੰਦੇ ਸੀ, 20 ਬੱਚਿਆਂ ਬਿਨਾਂ ਟੀਚਰ ਨਹੀਂ ਆਉਂਦਾ ਸੀ। ਤੇ ਹੁਣ ਕੀ ਹੋ ਗਿਆ? ਹੁਣ ਸਰਕਾਰਾਂ ਨੇ ਨਾਲ ਇਹ ਕਰਤਾ ਵੀ ਜੇ ਤੁਹਾਡੇ ਕੋਲ ਇੱਕ ਤੋਂ ਵੱਧ ਲੈਂਗੁਏਜ ਤੁਹਾਨੂੰ ਆਉਂਦੀਆਂ, ਤੁਹਾਡੀ ਜੌਬ ਦੀ ਓਪਰਚੁਨਿਟੀ ਵੱਧ ਗਈ। ਤੇ ਹੁਣ ਬੱਚੇ ਖੁਦ ਲੈਂਦੇ ਆ ਲੈਂਗੁਏਜਾਂ ਦੇ, ਅਸੀਂ ਮਦਰ ਟੰਗ ਪੜ੍ਹਨੀ ਆ। ਇਹ ਵੀ ਥੋੜਾ ਜਿਹਾ ਫਰਕ ਹੈ ਕਿ ਅਸੀਂ ਇੱਥੇ ਮੰਗਦੇ ਹਾਂ, ਸਾਨੂੰ ਲੱਭਦੀ ਕੋਈ ਸ਼ਾਇਦ। ਹਾਂ ਬਸ ਸਕੂਲਾਂ ਕਾਲਜ ਸਰਕਾਰਾਂ ਦੀ ਬਹੁਤ ਵੱਡਾ ਰੋਲ ਆ। ਅੱਛਾ ਜੀ, ਹੁਣ ਪਾਕਿਸਤਾਨ ਆਏ, ਹੁਣ ਉਹਦੇ ਤੇ ਵੀ ਥੋੜੀ ਜਿਹੀ ਗੱਲਬਾਤ ਜੀ। ਜਿਹੜੇ ਇਹ ਸਾਰਿਆਂ ਨੂੰ ਮੈਂ ਕੁਐਸਚਨ ਕਰਦਾ ਹੁੰਦਾ ਹੈ ਤੇ ਉਹ ਹੀ ਹੈ ਸੇਮ ਪਹਿਲੇ ਪ੍ਰੋਗਰਾਮ ਵਾਲਾ। ਕਿਆ ਜਿਹੜੇ ਤੁਹਾਡੇ ਹੋਰ ਦੋਸਤ ਸੁਣਾਉਣਾ ਚਾਹੁੰਦਾ, ਜਿਵੇਂ ਅੱਗੇ ਤੁਹਾਡੇ ਪ੍ਰੋਗਰਾਮ 'ਚ ਕਹਿ ਰਿਹਾ ਜੀ, ਉਹਨਾਂ ਤੱਕ ਕੀ ਸੁਣਾ ਪਾਕਿਸਤਾਨ ਆਉਣ ਵਾਸਤੇ? ਦੇਖੋ ਮੇਰਾ ਤਾਂ ਸੁਨੇਹਾ 2 ਹਰਫਾ ਹੀ ਆ ਜੀ। ਜੇ ਕਹੀਏ ਵੀ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ, ਇੱਕ ਵਾਰ ਆ ਕੇ ਦੇਖ ਲੈਣਾ ਚਾਹੀਦਾ। ਮੈਂ ਨਹੀਂ ਕੋਈ ਵੀ ਮੋਹਰ ਲਾਉਂਦਾ, ਮੈਂ ਨਹੀਂ ਕਹਿੰਦਾ ਵੀ ਬਹੁਤ ਚੰਗੇ ਬਹੁਤ। ਜੇ ਤੁਸੀਂ ਇੱਕ ਵਾਰੀ ਆਓਗੇ ਤੁਹਾਡੀ ਧਾਰਨਾ ਆਪ ਹੀ ਬਦਲ ਜੂਗੀ। ਤੇ ਉਹ ਮੇਰੇ ਨਾ ਇੱਥੇ ਮੈਂ ਤੁਹਾਨੂੰ ਸਿੰਪਲ ਜੀ ਗੱਲ ਦੱਸਦਾ ਵੀ ਮੈਂ ਇੱਕ ਵਾਰੀ ਕਿਉਂ ਕਹਿ ਰਿਹਾ। ਮੇਰੇ ਡੈਡੀ ਨਾ ਮੈਨੂੰ ਅਕਸਰ ਕਹਿੰਦੇ ਜਦੋਂ ਮੈਂ ਕੰਮ ਨਾ ਕਰਦਾ ਖੇਡਦਾ, ਤੇ ਕਹਿੰਦੇ ਪੁੱਤ 2 ਸਾਲ ਮਿਹਨਤ ਕਰ ਲਾ ਤੇ ਫੇਰ ਨਹੀਂ ਮੈਂ ਤੈਨੂੰ ਕਹਿੰਦਾ। ਮੈਂ ਰੋਜ਼ ਸੁਣ ਕੇ ਇੱਕ ਕੰਨ 'ਚ ਪਾ ਕੇ ਦੂਜੇ ਕੱਢ ਦਿੰਦਾ। ਇੱਕ ਦਿਨ ਅਖੀਰ ਮੈਂ ਪੁੱਛ ਲਿਆ ਵੀ ਪਾਪਾ ਜੀ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ 2 ਸਾਲ ਕਿਉਂ ਕਹਿੰਦੇ ਹੋ? 4 ਨਹੀਂ ਕਹਿੰਦੇ, 7 ਨਹੀਂ ਕਹਿੰਦੇ, 10 ਨਹੀਂ ਕਹਿੰਦੇ। ਮੈਂ ਜੇ 20-22 ਸਾਲ ਦਾ, ਮੈਂ 30 ਸਾਲ ਮਿਹਨਤ ਕਰ ਸਕਦਾ, ਤੁਸੀਂ ਮੈਨੂੰ 2 ਸਾਲਾਂ ਦਾ ਕੀ ਫੰਡਾ ਉਹ ਦੱਸਿਓ। ਮੈਨੂੰ ਆਦੇ ਮੈਂ ਤਾਂ ਕਹਿਣਾ ਯਾਰ 2 ਸਾਲ ਤੂੰ ਕਰ ਲੇਗਾ ਮਿਹਨਤ, ਤੈਨੂੰ ਆਦਤ ਪੈ ਜੂ, ਫਿਰ ਤੂੰ ਆਪ ਹੀ ਕਰੀ ਜਾਏਗਾ। ਸੋ ਜੇ ਇੱਕ ਵਾਰੀ ਤੁਸੀਂ ਪਾਕਿਸਤਾਨ ਆ ਗਏ ਨਾ ਤੇ ਛੁੱਟੀਆਂ ਪਾਕਿਸਤਾਨ 'ਚ ਹੀ ਕੱਟਿਆ ਕਰੋਗੇ। ਬਸ ਇੰਨੇ 2 ਹਰਫਾਂ 'ਚ ਕੰਮ ਮੁਕਾਤਾ ਮੈਂ ਪਾਕਿਸਤਾਨ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਤੁਹਾਡਾ ਜੀ, ਤੁਹਾਡੀ ਮੁਹੱਬਤ ਦਾ ਸ਼ੁਕਰੀਆ, ਤੁਸੀਂ ਆਏ, ਤੁਹਾਡੀ ਮੁਹੱਬਤ ਦਾ ਬਹੁਤ ਸ਼ੁਕਰੀਆ। ਹੋਪਫੁਲੀ ਇੱਥੋਂ ਦਾ ਟ੍ਰਿਪ ਇੰਜੋਏ ਕਰੋ। ਬਿਲਕੁਲ ਬਿਲਕੁਲ ਕਰੀ ਜਾਂਦੇ ਕਰਾਂਗੇ, ਨਹੀਂ ਕਰੀ ਜਾਂਦੇ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਰੱਬ ਰੱਖਾ।